ਭਾਰਤ ਤੋਂ ਸਬ ਕਲਾਸ ਵੀਜ਼ਾ 500 ਤੇ ਪੜ੍ਹਨ ਆਏ ਵਿਦਿਆਰਥੀ ਅਤੇ ਵਰਕ ਪਰਮਿਟ ਵੀਜ਼ੇ ਤੋਂ ਆਸਟ੍ਰੇਲੀਆ ਗਏ ਲੋਕ ਜੋ ਕੋਰੋਨਾ ਦੀ ਸਥਿਤੀ ਕਾਰਨ ਭਾਰਤ ਵਿੱਚ ਸਟਕ ਹੋ ਚੁੱਕੇ ਨੇ, ਸਾਰਿਆਂ ਨੇ ਇਕੱਠੇ ਹੋ ਕੇ ਆਸਟ੍ਰੇਲੀਅਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਆਉਣ ਦਾ ਰਾਹ ਦਿੱਤਾ ਜਾਵੇ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਭਾਵੇਂ ਭਾਰਤ ਵਿੱਚ ਨੇ ਪਰ ਕਾਲਜ ਅਤੇ ਯੂਨੀਵਰਸਿਟੀ ਦੀਆਂ ਫੀਸਾਂ ਲਗਾਤਾਰ ਭਰ ਰਹੇ ਨੇ। ਇਹ ਸਾਰੀ ਸੰਬੰਧੀ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮੌਜੂਦ ਗਗਨਦੀਪ ਸਿੰਘ ਜੀ ਤੇ ਸੰਦੀਪ ਸਿੰਘ ਜੀ, ਜੋ ਕਿ ਸਾਨੂੰ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦੇਣਗੇ। ਜੀ ਗਗਨਦੀਪ ਸਿੰਘ ਜੀ ਤੇ ਸੰਦੀਪ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਜੀ ਮੈਮ, ਪਹਿਲਾਂ ਤਾਂ ਇੰਡੋਸ ਟੀਵੀ ਤੇ ਹਰਜਿੰਦ ਮੈਮ ਦਾ ਦਿਲੋਂ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਸਾਡੀ ਆਵਾਜ਼ ਆਸਟ੍ਰੇਲੀਆ ਦੇ ਵਿੱਚ ਰੇਜ਼ ਕੀਤੀ ਤਾਂ ਕਿ ਆਸਟ੍ਰੇਲੀਆ ਦੀ ਗਵਰਨਮੈਂਟ ਨੂੰ ਪਤਾ ਲੱਗੇ ਕਿ ਭਾਰਤ ਦੇ ਵਿੱਚ ਆ ਕੇ ਅਸੀਂ ਕਿੱਦਾਂ ਫਸੇ ਆ, ਅਸੀਂ ਕਿੱਦਾਂ ਫੀਸਾਂ ਕੱਢਦੇ ਪਏ ਆ। ਤੇ ਮੈਂ ਜਲੰਧਰ ਤੋਂ, ਪੰਜਾਬ ਜਲੰਧਰ ਤੋਂ ਬਿਲੋਂਗ ਕਰਦਾ ਤੇ ਮੇਰੇ ਨਾਲ ਸੰਦੀਪ ਕੌਸ਼ਿਕ ਵੀਰਾ ਜਿਹੜਾ ਕਿ ਚੰਡੀਗੜ੍ਹ ਏਰੀਏ ਤੋਂ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਜੀ। ਗਗਨਦੀਪ ਸਿੰਘ ਜੀ, ਤੁਸੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਇਕੱਠੇ ਹੋ ਕੇ ਧਰਨਾ ਦਿੱਤਾ, ਸੋ ਕਿਹਨਾਂ ਕਾਰਨਾਂ ਕਰਕੇ ਤੁਸੀਂ ਇਹ ਧਰਨਾ ਦਿੱਤਾ ਤੇ ਕਿੰਨੇ ਲੋਕ ਮੌਜੂਦ ਸਨ ਉੱਥੇ? ਮੈਮ, ਅਸੀਂ ਇਕੱਲੇ ਜੰਤਰ ਮੰਤਰ ਨਹੀਂ, ਸਾਡੇ ਈਵਨ ਚੰਡੀਗੜ੍ਹ ਵਿੱਚ ਵੀ ਧਰਨੇ ਲਾਏ ਗਏ ਜਿਹੜੇ ਬੰਦਿਆਂ ਤੋਂ, ਸਾਡੇ ਸਟੂਡੈਂਟਸ ਤੋਂ ਜਾਂ ਹੋਰ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ 485 ਵਾਲੇ ਆ ਜਿਨ੍ਹਾਂ ਦੇ ਕੋਲੋਂ ਕਨਵੈਂਸ ਨਹੀਂ ਹੋ ਸਕਿਆ ਕਿ ਅਸੀਂ ਉੱਥੇ ਦਿੱਲੀ ਪਹੁੰਚ ਸਕੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਜੀ। ਅਸੀਂ ਸਟੂਡੈਂਟਸ ਔਰ 485 ਵੀਜ਼ਾ ਹੋਲਡਰ ਸੀਗੇ ਮੈਮ ਜੀ। ਸੋ ਕਿੰਨੇ ਵਿਦਿਆਰਥੀ ਜੁੜੇ ਤੁਹਾਡੇ ਨਾਲ, ਕਿੰਨੇ ਲੋਕ ਜੁੜੇ ਉਸ ਧਰਨੇ ਦੇ ਵਿੱਚ? ਇਸ ਵੇਲੇ ਮੈਮ ਟੋਟਲ ਜੇ ਟੈਂਪਰੇਰੀ ਵੀਜ਼ਾ ਹੋਲਡਰ ਜਿਹੜੇ ਸਾਡੇ ਨਾਲ ਜੁੜਦੇ ਆ ਉਹਨਾਂ ਦੀ ਗਿਣਤੀ ਮੋਰ ਦੈਨ 450 ਤੋਂ ਜ਼ਿਆਦਾ ਹੈਗੀ ਆ। ਪਰ ਜਿਹੜੇ ਕਿ ਬਾਰਡਰ ਬੰਦ ਆ ਇੱਥੇ ਇੰਡੀਆ ਦੇ ਵਿੱਚ ਵੀ ਆਪਾਂ ਇੰਟਰਸਟੇਟ ਟਰੈਵਲ ਨਹੀਂ ਕਰ ਸਕਦੇ, ਉਹਦੇ ਕਰਕੇ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਇਸ ਏਰੀਏ ਤੋਂ ਸਾਡੇ ਨਾਲ ਸਟੂਡੈਂਟ ਜੁੜੇ ਜ਼ਿਆਦਾਤਰ। ਤੇ ਜਿਹੜੇ ਕਿ ਈਸਟ ਵਾਲੇ ਸਾਈਡ ਤੇ ਆ ਤੇ ਬਿਲਕੁਲ ਹੀ ਅਲੱਗ ਆਪਣੇ ਉੱਧਰ ਪੈ ਜਾਂਦੇ ਆ ਸਾਊਥ ਵਾਲੀ ਸਾਈਡ ਤੇ, ਉਹ ਸਾਡੇ ਨਾਲ ਜੁੜ ਨਹੀਂ ਸਕੇ। ਬਟ ਉਹ ਸਾਡੇ ਨਾਲ ਫੋਨ ਦੇ ਵਿੱਚ ਸਾਰੇ ਐਡ ਨੇ, ਜਿਨ੍ਹਾਂ ਨੇ ਟਵੀਟ ਵੀ ਬਹੁਤ ਕੀਤੇ ਹਨਾ, ਜਿਨ੍ਹਾਂ ਨੇ ਸਾਡੇ ਘਰੇ ਬੈਠ ਕੇ ਹੈਲਪ ਕੀਤੀ, ਟਵੀਟਰਸ ਤੇ ਸਟਰੋਂਗ ਰਿਹਾ, ਪੂਰਾ ਹੈਲਪ ਕੀਤੀ ਸਾਡੇ ਨਾਲ। ਸੋ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਕੀ ਮੰਗ ਕਰ ਰਹੇ ਹੋ? ਕੀ ਤੁਸੀਂ ਕੋਈ ਮੰਗ ਪੱਤਰ ਵੀ ਦਿੱਤਾ? ਜੀ ਮੈਮ, ਅਸੀਂ ਇੱਕ ਮੈਮੋਰੈਂਡਮ ਫੋਰਨ ਮਿਨਿਸਟਰੀ ਨੂੰ ਦਿੱਤਾ ਤੇ ਇੱਕ ਮੈਮੋਰੈਂਡਮ ਅਸੀਂ ਆਸਟ੍ਰੇਲੀਅਨ ਡਿਪਾਰਟਮੈਂਟ ਨੂੰ ਦਿੱਤਾ ਮੈਮ, ਜਿਹੜੀ ਆਸਟ੍ਰੇਲੀਅਨ ਐਮਬੈਸੀ ਆ ਦਿੱਲੀ ਦੇ ਵਿੱਚ। ਜੀ। ਕੀ ਕੋਈ ਉਹਨਾਂ ਨੇ ਭਰੋਸਾ ਦਿਵਾਇਆ ਤੁਹਾਨੂੰ? ਹਾਂਜੀ ਮੈਮ, ਉੱਥੇ ਮੈਨੂੰ ਮਿਲੇ ਸੀ ਇੱਕ ਸਰ ਤੇ ਉਹਨਾਂ ਨੇ ਇਹੀ ਦੱਸਿਆ ਕਿ ਕੋਈ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਆ, ਅਸੀਂ ਪ੍ਰੋਮਿਸ ਤਾਂ ਨਹੀਂ ਕਰਦੇ ਬਟ ਇਸ ਈਅਰ ਹੋਪਫੁਲੀ ਅਸੀਂ ਤੁਹਾਨੂੰ ਵਾਪਸ ਬੁਲਾਵਾਂਗੇ। ਸੰਦੀਪ ਸਿੰਘ ਜੀ, ਤੁਹਾਡੇ ਤੋਂ ਸਵਾਲ ਹੈ ਕਿ ਕਿਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਇਸ ਸਮੇਂ ਇੰਡੀਆ ਦੇ ਵਿੱਚ ਰਹਿ ਕੇ, ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਜਦੋਂ ਦੀ ਕੋਰੋਨਾ ਵਾਇਰਸ ਦੀ ਸਿਚੁਏਸ਼ਨ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਇੱਕ ਤਰ੍ਹਾਂ ਦੇ ਬਾਰਡਰ ਕਲੋਜ਼ ਹੋ ਗਏ ਨੇ ਤੇ ਤੁਹਾਡਾ ਆਉਣਾ ਇੱਥੇ ਬੰਦ ਹੋ ਗਿਆ ਸੀ। ਸੋ ਅਜਿਹੀ ਹਾਲਾਤਾਂ ਦੇ ਵਿੱਚ, ਅਜਿਹੇ ਸਥਿਤੀਆਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਵਿੱਚ ਢਾਲ ਰਹੇ ਹੋ ਉਹਨਾਂ ਨੂੰ? ਪਹਿਲਾਂ ਤਾਂ ਮੈਮ ਸਭ ਤੋਂ ਪਹਿਲਾਂ ਥੈਂਕਸ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ, ਰੇਡੀਓ ਟੀਮ ਨੂੰ ਜਿਹੜੀ ਸਾਡੀ ਆਵਾਜ਼ ਚੱਕ ਰਹੀ ਹੈ, ਸਾਡੀ ਆਵਾਜ਼ ਬਣ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਜਦ ਉਹ ਵੀ ਐਸੇ ਟਾਈਮ ਦੇ ਵਿੱਚ ਜਿਸ ਟਾਈਮ ਆਸਟ੍ਰੇਲੀਅਨ ਗਵਰਨਮੈਂਟ ਨੇ ਸਾਨੂੰ ਟੋਟਲੀ ਇਗਨੋਰ ਕੀਤਾ ਹੈ। ਜੀ, ਥੈਂਕ ਯੂ ਵੈਰੀ ਮਚ। ਤੇ ਮੈਮ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਹੁਣ ਕਈ ਸਟੂਡੈਂਟਸ ਐਸੇ ਨੇ ਜਿਨ੍ਹਾਂ ਕੋਲ ਮਤਲਬ ਸਟੱਡੀ ਐਸੀ ਹੈ ਜਿਹੜੀ ਮੈਥ ਤੋਂ ਰਿਲੇਟਡ ਹੈ, ਅਕਾਊਂਟਸ ਕਰ ਰਹੇ ਨੇ ਜਾਂ ਕੋਈ ਬਿਜ਼ਨਸ ਮੈਨੇਜਮੈਂਟ ਕਰ ਰਿਹਾ ਹੈ, ਕੋਈ ਆਪਣਾ PhD ਕਰ ਰਿਹਾ ਹੈ। ਹੁਣ ਐਸੀ ਸਟੱਡੀ ਆਨਲਾਈਨ ਦੇ ਵਿੱਚ ਬਹਿ ਕੇ ਵੈਰੀ ਹਾਰਡ ਲੱਗ, ਜੋ ਸਭ ਤੋਂ ਵੱਡੀ ਸਾਨੂੰ ਪ੍ਰੋਬਲਮ ਆ ਰਹੀ ਹੈ। ਨਾਲੇ ਫਿਰ ਉਤੋਂ ਜਿਹੜੀ ਪ੍ਰੋਬਲਮ ਉਹ ਹੈਗੀ ਜੀ ਇੰਟਰਨੈਟ ਦੀ। ਸਮਹਾਉ ਅਸੀਂ ਇੰਟਰਨੈਟ ਅਰੇਂਜ ਕਰਦੇ ਹਾਂ, ਫਲਕਚੁਏਟ ਹੁੰਦਾ ਰਹਿੰਦਾ ਆ, ਸਾਨੂੰ ਆਸਟ੍ਰੇਲੀਆ ਵਰਗਾ ਇੰਟਰਨੈਟ ਨਹੀਂ ਮਿਲਦਾ ਆ ਇੱਥੇ। ਕਿ ਸਟੱਡੀ ਤੋਂ ਰਿਲੇਟਡ ਮੈਮ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਰਹੀ ਹੈ। ਪ੍ਰੋਬਲਮ ਇਹ ਹੈ ਮੈਮ, ਜਦੋਂ ਅਸੀਂ ਸਟੂਡੈਂਟ ਵੀਜ਼ਾ ਲਿੱਤਾ ਸੀ ਆਸਟ੍ਰੇਲੀਆ ਦਾ, ਮੇਰਾ ਤੇ ਮੇਰੀ ਯੂਨੀਵਰਸਿਟੀ ਦੇ ਵਿੱਚ ਐਸਾ ਕੋਈ ਕੰਟਰੈਕਟ ਨਹੀਂ ਸੀਗਾ ਵੀ ਹਾਂ ਵੀ ਤੁਹਾਨੂੰ ਅਸੀਂ ਆਨਲਾਈਨ ਸਟੱਡੀ ਖਾਵਾਂਗੇ ਜਾਂ ਚਲੋ ਠੀਕ ਹੈ ਵਕਤ ਦੀ ਮਾਰ ਪੈ ਗਈ ਸਾਨੂੰ ਵੀ ਹਾਂ ਵੀ ਆਨਲਾਈਨ ਸਟੱਡੀ ਕਰਨੀ ਪੈ ਰਹੀ ਹੈ। ਬਟ ਉਹਨਾਂ ਨੂੰ ਸੋਚਣਾ ਚਾਹੀਦਾ ਮੈਮ, ਇੰਨੀ ਭਾਰੀਆਂ ਫੀਸਾਂ ਦੇ ਕੇ ਅਸੀਂ ਆਨਲਾਈਨ ਕਲਾਸਾਂ ਪੜ੍ਹਨ ਨੂੰ ਬੈਠੇ ਹਾਂ। ਜੀ ਬਿਲਕੁਲ, ਅੱਜ ਦੇ ਟਾਈਮ ਦੇ ਵਿੱਚ ਐਡਾ ਟੈਕਨੋਲੋਜੀ ਆ ਗਈ, ਆਪਾਂ YouTube ਤੋਂ ਸਿੱਖ ਸਕਦੇ ਹਾਂ, ਬਟ ਫੀਸਾਂ ਦੇ ਕੇ ਵੀ ਅਸੀਂ ਆਨਲਾਈਨ ਪੜ੍ਹੀਏ ਤੇ ਇੱਕ ਇਨਸਾਫ ਹੈ। ਜੀ ਜੀ ਜੀ, ਇੰਨੀ ਹੈਗੀ ਫੀਸਾਂ ਅਸੀਂ ਕੈਂਪਸ ਦੇ ਵਿੱਚ ਪੜ੍ਹਨ ਨੂੰ ਦਿੱਤੀਆਂ ਨੇ, ਆਨਲਾਈਨ ਸਟੱਡੀ ਕਰਨ ਨੂੰ ਨਹੀਂ ਦਿੱਤੀਆਂ। ਕੋਈ ਐਸੀ ਯੂਨੀਵਰਸਿਟੀ ਨਹੀਂ ਹੈਗੀ ਜਿਹੜੀ ਚਲੋ ਠੀਕ ਹੈ ਕੋਈ 10% ਦੀ ਡਿਸਕਾਊਂਟ ਦੇ ਰਿਹਾ ਹੈ, 20% ਡਿਸਕਾਊਂਟ ਦੇ ਰਿਹਾ, ਬਟ ਸਟਿਲ ਮੈਮ
ਇਹ ਫੀਸਾਂ ਬਹੁਤ ਜ਼ਿਆਦਾ ਨੇ। ਬਿਲਕੁਲ ਜੀ, ਜੇ ਪੈਸਿਆਂ ਨੂੰ ਡਾਲਰਾਂ ਦੇ ਵਿੱਚ ਕਨਵਰਟ ਕਰਦੇ ਆ ਤਾਂ ਡਾਲਰ ਹੈ। ਹਾਂਜੀ ਜੀ ਤੇ ਮੈਮ ਅਸੀਂ $40 ਬਿਲੀਅਨ ਦੀ ਇਕਨੋਮੀ ਵਰਕ ਕਰਦੇ ਹਾਂ ਉਹਨਾਂ ਵਾਸਤੇ, ਤੇ ਜਿਵੇਂ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਇਸ ਟੌਪਿਕ ਤੇ ਕੋਈ ਗੱਲ ਹੀ ਨਹੀਂ ਕੀਤੀ। ਜਦੋਂ ਵੀ ਕੋਈ ਕੈਬਨਿਟ ਮੀਟਿੰਗ ਹੁੰਦੀ ਹੈ ਅਸੀਂ ਨਾ ਇੱਕ ਗਰੀਬ ਜਿਹਾ ਮੂੰਹ ਲੈ ਕੇ ਬਹਿ ਜਾਂਦੇ ਵੀ ਹਾਂ ਯਾਰ ਚਲੋ ਹੁਣ ਕੋਈ ਪੋਜ਼ਿਟਿਵ ਨਿਊਜ਼ ਆਊਗੀ, ਹੁਣ ਤਾਂ ਗੱਲ ਕਰਨਗੇ, ਹੁਣ ਤਾਂ ਕੁਛ ਨਾ ਕੁਛ ਸਾਨੂੰ ਪੋਜ਼ਿਟਿਵਿਟੀ ਰਹਿਣਗੇ ਨਾ ਇਹ। ਬਟ ਉਹੀ ਐਸੀ ਚੀਜ਼ ਆ ਜਾਂਦੀ ਹੈ ਵੀ ਹਾਂ ਵੀ ਵੈਲ ਸੇਫ ਟੂ ਡੂ ਇਟ ਵਿਲ ਹੈਪਨ। ਹੁਣ ਤੁਸੀਂ ਕਿੰਨਾ ਵੇਟ ਕਰਨਾ ਹੈ? ਪਿਛਲੇ ਸਾਲ ਇਹੀ ਪ੍ਰਾਈਮ ਮਿਨਿਸਟਰ ਸੀਗੇ ਜਿਹੜੇ ਕਹਿ ਰਹੇ ਸੀ ਕਿ ਜਦੋਂ ਵੈਕਸੀਨ ਆਊਗੀ ਉਦੋਂ ਆਪਾਂ ਕੰਟਰੀ ਦੇ ਬਾਰੇ ਕੁਝ ਸੋਚਾਂਗੇ, ਇੰਟਰਨੈਸ਼ਨਲ ਸਟੂਡੈਂਟ ਬਾਰੇ ਸੋਚਾਂਗੇ, ਵੈਕਸੀਨ ਮਾਰਕੀਟ ਦੇ ਵਿੱਚ ਹੈਗੀ ਆ, ਚਲੋ ਠੀਕ ਹੈ। ਹਰ ਕੰਟਰੀ ਆਪਣੇ ਸਿਟੀਜ਼ਨ ਬਾਰੇ ਸੋਚਦੀ ਹੈ, ਤੁਸੀਂ ਵੈਕਸੀਨ ਆਪਣੇ ਸਿਟੀਜ਼ਨ ਨੂੰ ਲਾਓ, ਬਟ ਸਾਨੂੰ ਕਿਸੇ ਰਾਹ ਪਾਓ ਨਾ ਜੀ। ਇੱਕ ਕੰਟਰੀ ਹੈਗੀ ਹੈ ਕੈਨੇਡਾ, USA, UK, ਫਰਾਂਸ, ਇਹ ਕੰਟਰੀ ਆਪਣੇ ਸਟੂਡੈਂਟ ਨੂੰ ਵੈਲਕਮ ਕਰ ਰਹੀਆਂ ਨੇ। ਪੈਂਡੈਮਿਕ ਦੇ ਵਿੱਚ ਉਹਨਾਂ ਨੂੰ ਬੇਸਹਾਰਾ ਨਹੀਂ ਛੱਡਿਆ। $2,000 ਤੋਂ $3,000 ਕੈਨੇਡੀਅਨ ਗਵਰਨਮੈਂਟ ਨੇ ਆਪਣੇ ਸਟੂਡੈਂਟਸ ਨੂੰ ਪੇ ਕੀਤਾ ਹੈ ਜੀ ਜੀ। ਹਾਂ ਵੀ ਜਿਨ੍ਹਾਂ ਦੀ ਜੌਬ ਚਲੀ ਗਈ ਹੈ, ਸਟੱਡੀ ਦਾ ਹਾਰਸ਼ ਟਾਈਮ ਉਹਨਾਂ ਤੇ ਆ ਗਿਆ ਸੀ, ਆਨਲਾਈਨ ਸਟੱਡੀ ਕਰਨੀ ਪਏਗੀ, ਜੌਬਾਂ ਛੁੱਟੀਆਂ ਉਹਨਾਂ ਦੀ, ਉੱਥੇ ਜਾ ਕੇ ਕੋਈ ਫੈਮਿਲੀ ਦਾ ਸਹਾਰਾ ਨਹੀਂ ਹੈ। ਗਵਰਨਮੈਂਟ ਨੇ ਜਿੰਨਾ ਸਪੋਰਟ ਕੀਤਾ, ਆਈ ਰੀਅਲੀ ਐਪਰੀਸ਼ੀਏਟ ਕੈਨੇਡੀਅਨ ਗਵਰਨਮੈਂਟ, ਬਟ Prime Minister of Australia simply said, if you don't like it here, go home. This is the way to treat us. जी। ਤੇ ਮੈਂ ਬਸ ਇੰਨਾ ਰਿਕੁਐਸਟ ਕਰਨਾ ਚਾਹੂੰਗਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੋਂ, ਤੇ ਸਭ ਤੋਂ ਵੱਡਾ ਥੈਂਕ ਕਰਨਾ ਚਾਹੂੰਗਾ ਜੂਲੀਅਨ ਹਿਲ ਐਮਪੀ ਜਿਹੜੇ ਮੈਲਬਨ ਤੋਂ ਨੇ, ਜਿਹੜੇ ਸਾਡੀ ਆਵਾਜ਼ ਚੱਕ ਰਹੇ ਨੇ ਬਹੁਤ ਜ਼ਿਆਦਾ ਪਾਰਲੀਮੈਂਟ ਦੇ ਵਿੱਚ ਜੀ। ਮੈਂ ਸਿਰਫ ਇੰਨਾ ਪੁੱਛਣਾ ਚਾਹੂੰਗਾ ਸਾਰਿਆਂ ਨੂੰ ਵੀ ਪਲੀਜ਼ ਸਾਨੂੰ ਕਿਸੇ ਰਾਹ ਪਾ ਦਿੱਤਾ ਜਾਵੇ, ਭਾਵੇਂ ਤੁਸੀਂ ਨਾ ਕਰ ਦਿਓ ਵੀ ਨਹੀਂ ਬੁਲਾਣਾ, ਆਪਾਂ ਕਿਸੇ ਰਾਹ ਦਾ ਪੈ ਜਾਈਏ। ਕੋਈ ਬੰਦਾ ਕੈਨੇਡਾ ਮੂਵ ਹੋਣਾ ਚਾਹੁੰਦਾ, ਕਿਤੇ ਹੋਣਾ ਚਾਹੁੰਦਾ ਹੈ, ਬਟ ਹੁਣ 1 ਸਾਲ ਹੋ ਗਿਆ ਮੈਮ, ਹੁਣ ਸੋਚਣ ਸਮਝਣ ਦਾ ਟਾਈਮ ਇਹਨਾਂ ਦਾ ਖਤਮ ਹੋ ਚੁੱਕਿਆ ਜੀ। ਹੁਣ ਵੀ ਜੇ ਇਹ ਬੰਦੇ ਇਹ ਕਹਿੰਦੇ ਵੀ ਹਾਂ ਵੀ ਅਸੀਂ ਸੋਚ ਕੇ ਦੱਸਾਂਗੇ, ਕਿ ਕਿੰਨਾ ਕੁ ਸੋਚੋਗੇ ਤੁਸੀਂ ਜੀ? 1 ਸਾਲ ਹੋ ਗਿਆ, ਹੁਣ ਤੱਕ ਤੁਸੀਂ ਸੋਚ ਹੀ ਰਹੇ ਹੋ। ਨਿਊ ਸਾਊਥ ਵੇਲ, ਸਾਊਥ ਆਸਟ੍ਰੇਲੀਆ, ਵਿਕਟੋਰੀਆ ਜੈਸੀ ਸਿਟੀ ਇਹ ਆਪਣਾ ਪਲਾਨ ਰੈਡੀ ਕਰਕੇ ਬੈਠੀਆਂ ਨੇ ਕਿ ਕਿਵੇਂ ਆਪਾਂ ਆਪਣੇ ਸਟੂਡੈਂਟ ਬੁਲਾਣੇ ਹੈ, ਕਿਵੇਂ ਕੁਆਰੰਟਾਈਨ ਕਰਨਾ ਹੈ, ਕਿਵੇਂ ਉਹਨਾਂ ਨੂੰ ਵੈਕਸੀਨ ਦੇਣੀ ਹੈ, ਕਿਵੇਂ ਉਹਨਾਂ ਦੀ ਰਿਪੋਰਟਾਂ ਚੈੱਕ ਕਰਨੀਆਂ ਨੇ, ਸਭ ਰੈਡੀ ਹੈ। Just because of one side they are spending from the ages. जी. Last year जून जुलाई में पिछले प्रोग्राम बने हुए हैं, but कोई वर्क नहीं है। वो साइन नहीं करके देने के जब तक साइन नहीं होंगे, मैं अथॉरिटियां साइन नहीं करेंगी, गवर्नमेंट साइन नहीं करेगी, उਦੋਂ तक कोई कुछ नहीं कर सकता जी। ਸੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਸ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਆਸਟ੍ਰੇਲੀਅਨ ਸਰਕਾਰ ਤੱਕ ਪਹੁੰਚੇ? ਤੁਸੀਂ ਕੀ ਮੰਗ ਕਰਦੇ ਹੋ? ਮੈਂ ਸਾਡੀ ਮੰਗ ਇਹੀ ਹੈ, ਹਾਂਜੀ ਗਗਨਦੀਪ ਬੋਲ ਦੱਸੋ ਕੋਈ ਨਾ। ਸਾਡੀ ਮੰਗ ਇਹੀ ਹੈ ਕਿ ਸਾਡਾ ਜਿਹੜਾ ਟ੍ਰੇਨ ਹੈ ਉਹ ਤੁਹਾਡੀ ਆਵਾਜ਼ ਰਾਹੀਂ ਆਸਟ੍ਰੇਲੀਆ ਦੇ ਵਿੱਚ ਗੂੰਜੇ, ਤੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਵੇਂ ਇੱਥੇ ਸਟਰਗਲ ਕਰ ਰਹੇ ਹਾਂ ਇੱਕ ਚੀਜ਼ ਵਾਸਤੇ, ਫਾਈਨੈਂਸ਼ੀਅਲੀ, ਮੈਂਟਲੀ ਕਿੰਨੇ ਡਿਪਰੈਸਡ ਆ ਸਾਡੀ ਫੈਮਲੀਆਂ। ਦੇਖੋ ਵੱਡੇ ਤੋਂ ਵੱਡਾ ਬਿਜ਼ਨਸ ਇੱਥੇ ਇਫੈਕਟ ਹੋਇਆ, ਇਹਨਾਂ ਦੀ ਐਵੀਏਸ਼ਨ ਇੰਡਸਟਰੀ ਐਡੀ ਇਫੈਕਟ ਹੋਈ ਆ, ਤੇ ਫਿਰ ਅਸੀਂ ਤਾਂ ਫਿਰ ਵੀ ਛੋਟੇ ਸਟੂਡੈਂਟ ਆ, ਤੇ ਅਸੀਂ ਇਫੈਕਟ ਕਿਉਂ ਨਹੀਂ ਹੋਏ? ਬਹੁਤ ਜ਼ਿਆਦਾ ਇਫੈਕਟ ਹੋਇਆ ਜੀ। ਜੀ ਬਿਲਕੁਲ। ਗਗਨਦੀਪ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਹਾਨੂੰ ਕਿੰਨਾ ਟਾਈਮ ਹੋ ਚੁੱਕਿਆ ਇੱਥੇ ਸਟਕ ਹੋਇਆਂ ਨੂੰ? ਭਾਰਤ ਦੇ ਵਿੱਚ ਕਿੰਨਾ ਅਰਸਾ ਹੋ ਗਿਆ? ਮੈਂ ਲਾਸਟ ਈਅਰ 2020 ਦੇ 14 ਫਰਵਰੀ ਦਾ ਆਸਟ੍ਰੇਲੀਆ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਆਇਆ ਆਸਟ੍ਰੇਲੀਆ ਤੋਂ, ਤੇ ਮੈਮ ਹਜੇ ਤੱਕ ਸਾਨੂੰ ਕੋਈ ਹੋਪ ਨਹੀਂ ਦਿੱਤੀ ਗਈ। ਅਸੀਂ ਇੰਨੀ ਵਾਰ ਗਰੁੱਪ ਬਣਾਇਆ ਸੀ, ਇੰਨੀ ਵਾਰ ਪ੍ਰੋਟੈਸਟ ਦਾ ਪਲਾਨ ਕੀਤਾ, ਹਰ ਵਾਰ ਸਾਨੂੰ ਕਹਿ ਦਿੱਤਾ ਜਾਂਦਾ ਕੋਈ ਨਹੀਂ ਜੀ ਹੁਣ ਇੰਟਰਨੈਸ਼ਨਲ ਸਟੂਡੈਂਟ ਦੀ ਆਹ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਗੱਲ ਹੋਊਗੀ, ਹੁਣ ਗੱਲ ਹੋਊਗੀ, ਪਰ ਮੈਮ ਅੱਜ ਤੱਕ ਮੈਨੂੰ ਕੋਈ ਵੀ ਕੈਬਨਿਟ ਮੀਟਿੰਗ ਦੇ ਵਿੱਚ ਸਟੂਡੈਂਟਸ ਦਾ ਟੌਪਿਕ ਹੀ ਨਹੀਂ ਚੱਕਿਆ ਜਾਂਦਾ। ਕਿਉਂ ਮੈਮ? ਅਸੀਂ ਇਹਨਾਂ ਨੂੰ ਵਰਤ ਹੀ ਨਹੀਂ ਕਰਦੇ। ਜੇ ਅਸੀਂ ਨਹੀਂ ਵਰਤ ਕਰਦੇ ਸਾਨੂੰ ਇੱਕ ਵਾਰ ਡੈਡਲਾਈਨ ਦੇ ਦੇਣ ਕਿ ਨਹੀਂ ਬਈ ਤੁਹਾਡਾ ਕੁਛ ਨਹੀਂ ਹੋ ਸਕਦਾ, ਅਸੀਂ ਚੁੱਪ ਕਰਕੇ ਮੈਮ ਹੋਰ ਕੋਈ ਕੰਟਰੀਆਂ ਨੂੰ ਮੂਵ ਕਰੀਏ। ਜੇ ਅਸੀਂ ਇੰਨੀਆਂ ਫੀਸਾਂ ਇੱਥੇ ਯੂਨੀਵਰਸਿਟੀ ਕਾਲਜਿਸ ਨੂੰ, ਜਿਹੜੇ ਹੋਰ ਵਿਚਾਰੇ ਜਿਹੜੇ ਮੈਮ ਹਜੇ +2 ਤੋਂ ਬਾਅਦ ਜਿਹਨਾਂ ਨੇ ਵੀਜ਼ੇ ਲਾਇਆ ਸਾਡੇ ਨਾਲ ਪ੍ਰੋਟੈਸਟ ਉਹ ਵੀ ਸੀ, ਉਹ ਦੱਸਦੇ ਅਸੀਂ ਇੰਨੀਆਂ ਫੀਸਾਂ ਭਰਦੇ ਹਾਂ, $4,000 $5,000 ਸਾਡੀ ਫੀਸ ਆ, ਤੇ ਮੈਮ ਸਟਾਰਟਿੰਗ 1 ਮੰਥ ਦੀ, ਤੇ ਮੈਮ ਇੰਨੀ ਫੀਸ ਜੇ ਉਹ 10 ਮਹੀਨੇ ਉਹਨਾਂ ਨੂੰ ਸਾਲ ਹੋ ਗਿਆ ਮੈਮ, ਆਪਾਂ 12 ਮਹੀਨਿਆਂ ਦਾ ਐਸਟੀਮੇਟ ਲਾਈਏ ਨਾ, ਤੇ ਮੈਮ ਲਾ ਕੇ ਚੱਲੋ ਵੀ $24,000 ਬਣਦਾ, ਤੇ ਮੈਮ ਇਹੀ ਉਹ 2 ਸਾਲ ਉਹਨਾਂ ਨੂੰ ਹੋ ਜਾਣੇ ਹੁਣ ਅਪਕਮਿੰਗ ਟਾਈਮ ਤੱਕ, ਹੈ ਨਾ। 2 ਸਾਲਾਂ ਦੀ ਉਹ ਫੀਸ ਨੂੰ ਜੋੜ ਕੇ ਉਹ ਕੈਨੇਡਾ ਦੀ ਫਾਈਲ ਨਹੀਂ ਲਾ ਸਕਦੇ ਮੈਮ।
ਸਾਰਾ ਕੁਝ ਹੋ ਸਕਦਾ, ਬਟ ਮੈਮ ਸਾਨੂੰ ਦੱਸਿਆ ਨਹੀਂ ਜਾਂਦਾ। ਸਾਨੂੰ ਇਹ ਕਹਿ ਦਿੱਤਾ ਜਾਂਦਾ ਨੈਕਸਟ ਕੈਬਨਿਟ ਮੀਟਿੰਗ 'ਚ ਇਸ ਵਾਰੀ ਸਟੂਡੈਂਟ ਦੀ ਆਵਾਜ਼ ਚੱਕਾਂਗੇ, ਬਟ ਅੱਜ ਤੱਕ ਮੈਮ ਚੱਕ ਹੀ ਨਹੀਂ ਹੁੰਦੀ ਪਈ। ਸਾਡਾ ਵੀ ਮੈਮ ਕੋਈ ਜੀ ਥੋੜੀ ਕਰਦਾ ਕਿ ਅਸੀਂ ਪ੍ਰੋਟੈਸਟ ਕਰੀਏ। ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਸ਼ਾਂਤਮਈ ਤਰੀਕੇ ਨਾਲ ਸਾਡੀ ਕੰਟਰੀ ਦੇ ਵਿੱਚ ਆਉਣ ਦਿੱਤਾ ਜਾਵੇ। ਮੈਮ ਮੈਂ ਤੇ ਮੇਰੇ ਵਾਈਫ ਨੇ ਪਹਿਲਾਂ ਉੱਥੇ MBA ਕੀਤੀ 2014 ਦੇ ਵਿੱਚ, ਉੱਥੇ ਗਈ ਸੀਗੀ। ਆਫਟਰ ਦੈਟ ਉਹਨੇ TR ਪਾਈ ਹੈ ਨਾ ਮੈਮ, ਤੇ ਅੱਜ 2021 ਚੱਲਦਾ ਪਿਆ ਮੈਮ। ਮੇਰੀ ਵਾਈਫ ਦੀ ਕੋਈ ਸੁਣਵਾਈ ਨਹੀਂ ਆ। ਜਿਹਨੇ ਉੱਥੇ 7 ਸਾਲ ਕੱਢ ਦਿੱਤੇ ਆ, ਤੇ ਅੱਜ ਤੱਕ ਉਹ ਕੁੜੀ ਉੱਥੇ PR ਨਹੀਂ ਹੋਈ ਮੇਰੀ ਵਾਈਫ। ਮੈਂ ਆਪਣੀ ਵਾਈਫ ਦੀ ਨਹੀਂ ਗੱਲ ਕਰਦਾ, ਮੈਂ ਮੇਰੇ ਤਾਂ ਬਹੁਤ ਸਟੂਡੈਂਟਸ ਆ ਏਦਾਂ, ਬਹੁਤ 485 ਵੀਜ਼ਾ ਹੋਲਡਰ ਜਿਨ੍ਹਾਂ ਕੋਲ 485 ਆ, ਉਹਨਾਂ ਨੇ 5 ਸਾਲ ਸਟੱਡੀ ਕੀਤੀ ਆ, ਉਹ ਵੀ ਵਿਚਾਰੇ ਆਪਣੀ ਆਵਾਜ਼ ਲੈ ਕੇ ਖੜੇ ਆ ਸੜਕਾਂ ਦੇ ਉੱਤੇ। ਬਟ ਮੈਮ ਇਹ ਥੋੜੀ ਹੈ ਕਿ ਅਸੀਂ ਸੜਕਾਂ ਤੇ ਖੜੇ ਹੋਣ ਨੂੰ ਇੰਨੀਆਂ ਫੀਸਾਂ ਦਿੱਤੀਆਂ ਮੈਮ ਜੀ, ਅਸੀਂ ਪ੍ਰੋਟੈਸਟ ਕਰਨ ਨੂੰ ਇੰਨੀਆਂ ਫੀਸਾਂ ਦਿੱਤੀਆਂ। ਸਾਡੀ ਇੱਕ ਸਿਰਫ ਰਿਕੁਐਸਟ ਹੈ, ਸਾਨੂੰ ਇੱਕ ਡੈਡਲਾਈਨ ਦੇ ਦੇਣ ਕਿ ਤੁਹਾਨੂੰ ਅਸੀਂ ਤੁਹਾਡੇ ਵੀਜ਼ੇ ਐਕਸਟੈਂਡ ਕਰਾਂਗੇ, ਤੁਹਾਨੂੰ ਵੀ ਅਸੀਂ ਇੰਨੀ ਤਰੀਕ ਨੂੰ ਇੰਨੇ ਟਾਈਮ ਤੇ ਅਸੀਂ ਤੁਹਾਨੂੰ ਬੁਲਾ ਲਵਾਂਗੇ। ਸਾਡੀ ਸਿਰਫ ਡਿਮਾਂਡ ਇਹ ਹੈ, ਸਾਨੂੰ ਦੱਸ ਦੇਣ ਵੀ ਅਸੀਂ ਤੁਹਾਨੂੰ ਨਹੀਂ ਬੁਲਾ ਸਕਦੇ, ਸਾਨੂੰ ਇਹ ਵੀ ਦੱਸ ਦੇਣ। ਸਾਨੂੰ ਹੋਰ ਕੁਛ ਨਹੀਂ ਚਾਹੀਦਾ ਗਵਰਨਮੈਂਟ ਤੋਂ। ਅਸੀਂ ਕੋਈ ਫਾਈਨੈਂਸ਼ੀਅਲ ਉਹਨਾਂ ਤੋਂ ਉਹ ਨਹੀਂ ਮੰਗ ਰਹੇ। ਅਸੀਂ ਤਾਂ ਮੈਮ ਕੁਆਰੰਟਾਈਨ ਕਰਨ ਨੂੰ ਵੀ ਆਪਣੇ ਐਕਸਪੈਂਸਿਸ ਦੇਣੇ ਆ। ਤੁਹਾਨੂੰ ਪਤਾ ਇਸ ਟਾਈਮ ਕੁਆਰੰਟਾਈਨ ਦੇ ਐਕਸਪੈਂਸਿਸ ਸਿੰਗਲ ਬੰਦੇ ਦਾ $3,500 ਹੈਗਾ ਆ। ਤੇ ਮੈਮ ਜਿਹੜਾ ਕਪਲ ਜਾਊਗਾ $4,000 $5,000, ਐਂਡ ਇੰਡੀਆ ਤੋਂ ਆਸਟ੍ਰੇਲੀਆ ਦੀ ਇਸ ਟਾਈਮ ਤੇ ਟਿਕਟ ਹੈਗੀ ਆ, ਫਲਾਈਟ ਟਿਕਟ ਹੈਗੀ ਆ $3,500 ਪਲੱਸ। ਤੇ ਮੈਮ ਇੱਕ ਬੰਦੇ ਨੇ ਇੰਨੀਆਂ ਫੀਸਾਂ ਵੀ ਦੇਣੀਆਂ, ਉਹਦੇ ਬਾਅਦ ਉਹ $10,000 ਸਿਰਫ ਆਪਣਾ ਆਸਟ੍ਰੇਲੀਆ ਦੇ ਵਿੱਚ ਐਂਟਰ ਹੋਣ ਨੂੰ ਦੇ ਰਿਹਾ, ਜੋ ਕਿ ਇੰਡੀਆ ਦਾ 5 ਲੱਖ ਰੁਪਈਆ ਬਣਦਾ ਪਿਆ। ਤੇ ਮੈਮ ਇਹ ਵੀ ਵਰਥ ਨਹੀਂ ਕਰਦਾ, ਬਟ ਅਸੀਂ ਉਹ ਦੇਣ ਨੂੰ ਰੈਡੀ ਆ। ਅਸੀਂ ਰੈਡੀ ਆ, ਉਹ ਵੀ ਪੇ ਕਰਨ ਨੂੰ ਰੈਡੀ ਆ, ਅਸੀਂ ਵੈਕਸੀਨੇਸ਼ਨ ਲਗਵਾਉਣ ਨੂੰ ਵੀ ਰੈਡੀ ਆ, ਅਸੀਂ ਵਾਪਸ ਆਉਣ ਨੂੰ ਕੁਛ ਵੀ ਕਰਾਂਗੇ। ਬਟ ਮੈਮ ਸਾਨੂੰ ਦੱਸਿਆ ਤਾਂ ਜਾਵੇ। ਮੈਮ ਮੈਂ ਜਿੱਦਣ ਦਾ ਇੱਥੇ ਸਟਾਰਟ ਕੀਤਾ ਨਾ, ਇਹਨਾਂ ਦੀ ਨਿਊਜ਼ ਸੀਗੀ ਤੁਸੀਂ ਆਪਣੀ ਕਰੋਨਾ ਨੈਗੇਟਿਵ ਰਿਪੋਰਟ ਦਿਖਾਓ ਤੇ ਤੁਸੀਂ ਆ ਸਕਦੇ ਆ, ਹਨਾ। ਮੈਨੂੰ ਲੱਗਦਾ ਮੈਂ 12-13 ਵਾਰ ਆਪਣਾ ਕੋਵਿਡ ਟੈਸਟ ਕਰਾ ਲਿਆ, ਮੇਰਾ ਸਾਰੀ ਵਾਰ ਨੈਗੇਟਿਵ ਆਇਆ, ਪਰ ਕੋਈ ਦੇਖਦਾ ਹੀ ਨਹੀਂ ਆ। ਮੈਮ ਇਹਨਾਂ ਨੇ ਕਿਹਾ ਕਿ ਤੁਸੀਂ ਕ੍ਰਿਟੀਕਲ ਸਕਿੱਲਸ ਦੇ ਵਿੱਚ ਜਿਹੜੇ ਆਉਂਦੇ ਤੁਸੀਂ ਐਗਜ਼ਾਮਸ਼ਨ ਪਾ ਸਕਦੇ ਆ। ਇਹਨਾਂ ਨੇ ਬਹੁਤ ਸਾਰੇ ਕੀ ਪੁਆਇੰਟਸ ਦਿੱਤੇ। ਮੇਰੀ ਵਾਈਫ ਨੇ 2014 ਤੋਂ ਉੱਥੇ ਹੀਅਰ ਦੇ ਵਿੱਚ ਜੌਬ ਕੀਤੀ, ਠੀਕ ਹੈ, ਐਜ਼ ਅ PCA। 2014 ਤੋਂ ਅਸੀਂ 2020 ਦੇ ਵਿੱਚ ਆ ਕੇ ਸਟਕ ਹੋਏ। 6 ਸਾਲ ਉਹਨੇ ਉੱਥੇ ਜੌਬ ਕੀਤੀ ਉਸ ਸੈਕਟਰ ਦੇ ਵਿੱਚ, ਕੀ ਉਹਨੂੰ ਵਰਥ ਮਿਲਿਆ ਮੈਮ? ਅਸੀਂ 22 ਟਾਈਮਸ ਐਗਜ਼ਾਮਸ਼ਨ ਪਾ ਚੁੱਕੇ, ਸਾਡੀ ਹਰ ਵਾਰ ਰਿਫਿਊਜ਼ ਕੀਤੀ ਜਾਂਦੀ। ਕਿਉਂ ਮੈਮ? ਕਿਉਂਕਿ ਮੈਂ ਸਟੂਡੈਂਟ ਆ, ਉਹ ਮੇਰੀ ਡਿਪੈਂਡੈਂਟ ਆ, ਤਾਂ ਕਰਕੇ। ਕੁਛ ਮੈਮ ਸਾਨੂੰ ਕੋਈ ਡੈਡਲਾਈਨ ਨਹੀਂ, ਕੋਈ ਕੁਛ ਸਾਨੂੰ ਦੱਸਦਾ ਹੀ ਨਹੀਂ। ਇਹ ਸਿਰਫ ਇੰਨੀ ਗੱਲ ਕਹਿੰਦੇ ਠੀਕ ਹੈ ਜੀ ਦੱਸਾਂਗੇ, ਬਟ ਸਾਡੇ ਕੋਲ ਕੋਈ ਨਿਊਜ਼ ਹੀ ਨਹੀਂ ਗੀ। ਜਾਂ ਤਾਂ ਹੋਵੇ ਨਾ ਮੈਮ ਸਾਡੇ ਕੋਲ ਇੱਕ ਨਿਊਜ਼ ਹੈ, ਸਾਡੇ ਕੋਲ ਇੱਕ ਡੈਡਲਾਈਨ ਆ। ਹੁਣ ਮੈਮ ਜਿਹੜੇ ਬੰਦਿਆਂ ਦਾ ਇੱਕ ਸਾਲ ਵੇਸਟ ਹੋ ਗਿਆ, ਜਿਨ੍ਹਾਂ ਨੇ ਦੇਖ ਲਿਆ ਕਿ ਵੀ ਪੁਰਾਣੇ ਫਸਿਆ ਸੀ, ਵੀਜ਼ੇ ਨਹੀਂ ਪਾਉਣੇ, ਕੱਲ੍ਹ ਨੂੰ ਇਹਨਾਂ ਨੇ ਉਹਨਾਂ ਨੂੰ ਵੀਜ਼ੇ ਗ੍ਰਾਂਟ ਕਰ ਦੇਣੇ ਆ। ਫਿਰ ਉਹਨਾਂ ਨੂੰ ਵਧੀਆ ਯੂਨੀਵਰਸਿਟੀ ਦੇ ਵਿੱਚ ਵੀਜ਼ੇ ਮਿਲ ਜਾਣੇ, ਪਹਿਲੀ ਪ੍ਰਾਇੋਰਿਟੀ ਉਹਨਾਂ ਨੂੰ ਹੋਗੀ। ਜਿਹੜੇ ਇੱਥੇ ਆ ਕੇ ਸਟਕ ਹੋਏ ਆ ਪੁਰਾਣੇ ਸਟੂਡੈਂਟ, ਮੈਮ ਉਹਨਾਂ ਨੂੰ ਤਾਂ ਕੋਈ ਪੁੱਛੂਗਾ ਹੀ ਨਹੀਂ। ਜੀ ਬਿਲਕੁਲ, ਕਿਉਂਕਿ ਸਾਡੇ ਕੋਰਸ ਛੋਟੇ ਆ, ਸਾਡੇ ਕੋਰਸ ਸਟ੍ਰੇਟ ਕੋਰਸ ਆ। ਏਦਾਂ ਨਹੀਂ ਮੈਮ, ਸਾਡੀ ਸਿਰਫ ਇਹੀ ਮੰਗ ਆ ਸਰਕਾਰ ਤੋਂ ਕਿ ਸਾਨੂੰ ਇਕੁਅਲੀ ਟ੍ਰੀਟ ਕੀਤਾ ਜਾਵੇ, ਜਿੱਦਾਂ ਉਹ PR ਸਿਟੀਜ਼ਨਸ ਨਾਲ ਕਰਦੇ ਪਏ ਆ। ਵੈਸੇ ਤਾਂ ਮੈਂ PR ਸਿਟੀਜ਼ਨਸ ਵੀ ਵਿਚਾਰੇ ਬਹੁਤ ਤੰਗ ਆ, ਮੈਂ ਕਹਿੰਦਾ ਨਹੀਂ ਉਹਨਾਂ ਨੂੰ ਵੀ, ਉਹ ਵੀ ਵਿਚਾਰੇ ਇੱਥੇ ਸਟਕ ਆ, 40,000 ਦਾ ਉਹ ਵੀ ਸਟਕ ਆ ਮੈਮ। ਪਰ ਇਕੁਅਲੀ ਟ੍ਰੀਟ ਕੀਤਾ ਜਾਵੇ। ਜੇ ਬੰਦਾ ਵੈਕਸੀਨੇਸ਼ਨ ਲਵਾਉਂਦਾ ਪਿਆ ਇੰਡੀਆ ਦੇ ਵਿੱਚ ਜਾਂ ਕਿਤੇ ਵੀ, ਉਹਨੂੰ ਵਾਪਸ ਕੰਟਰੀ ਦੇ ਵਿੱਚ ਆਉਣ ਦਿੱਤਾ ਜਾਵੇ। ਸਾਡੀ ਸਿਰਫ ਡਿਮਾਂਡ ਇੰਨੀ ਆ, ਜੇ ਸਾਡੇ ਕੋਲ COVID-19 ਦੀ ਨੈਗੇਟਿਵ ਰਿਪੋਰਟ ਹੈ, ਸਾਨੂੰ ਆਉਣ ਦਿੱਤਾ ਜਾਵੇ। ਅਸੀਂ ਕੁਆਰੰਟਾਈਨ ਵੀ ਕਰਾਂਗੇ ਮੈਮ, ਉਹਦੇ ਬਾਅਦ ਵੀ ਅਸੀਂ ਕੁਆਰੰਟਾਈਨ ਕਰਨ ਨੂੰ ਰੈਡੀ ਆ। ਅਸੀਂ ਕੁਆਰੰਟਾਈਨ ਫੀਸ ਪੇ ਕਰਨ ਨੂੰ ਰੈਡੀ ਆ। ਅਸੀਂ ਐਕਸਪੈਂਸਿਵ ਤੋਂ ਐਕਸਪੈਂਸਿਵ ਫਲਾਈਟ ਫੜ ਕੇ ਆਉਣ ਨੂੰ ਰੈਡੀ ਆ ਮੈਮ। ਅਸੀਂ ਬਹੁਤ ਤੰਗ ਆ ਮੈਮ ਹੁਣ। ਬਿਲਕੁਲ ਗਗਨਦੀਪ ਸਿੰਘ ਤੇ ਸੰਦੀਪ ਸਿੰਘ ਜੀ, ਤੁਹਾਡਾ ਜਿਹੜਾ ਬਿਆਨ, ਜਿਹੜਾ ਦਰਦ ਬਿਆਨ ਬਿਲਕੁਲ ਸਾਹਮਣੇ ਹੋ ਰਿਹਾ ਹੈ। ਉਮੀਦ ਕਰਦੇ ਹਾਂ ਕਿ ਇਸ ਇੰਡੋਜ਼ TV ਮਾਧਿਅਮ ਦੇ ਥਰੂ ਤੁਹਾਡੀ ਜਿਹੜੀ ਆਵਾਜ਼ ਹੈ, ਜਿਹੜਾ ਤੁਹਾਡਾ ਦਰਦ ਹੈ, ਉਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ ਤੇ ਤੁਹਾਡਾ ਕੋਈ ਨਾ ਕੋਈ ਹੱਲ ਹੋ ਸਕੇ। ਜਿਹੜਾ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਜੂਝ ਰਹੇ ਹੋ, ਇੱਕ ਤਾਂ ਫੈਮਿਲੀ ਜਿਹੜੀ ਲਾਈਫ ਹੈ ਤੁਹਾਡੀ, ਉਹ ਬਿਲਕੁਲ ਹੀ ਉਹਦਾ ਇੱਕ ਟਰੋਮਾ ਤੁਹਾਡੇ ਉੱਤੇ ਬਣਿਆ ਹੋਇਆ ਹੈ, ਤੇ ਦੂਜਾ ਫਾਈਨੈਂਸ਼ੀਅਲੀ ਜਿਹੜਾ ਤੁਸੀਂ ਝੱਲ ਰਹੇ ਹੋ ਹਰ ਰੋਜ਼, ਕਿਉਂਕਿ ਡਾਲਰ ਦਾ ਜੇ ਰੁਪਈਆਂ ਦੇ ਵਿੱਚ ਆਪਾਂ ਫਾਸਲਾ ਦੇਖੀਏ ਤਾਂ ਜ਼ਮੀਨ ਅਸਮਾਨ ਦਾ ਫਾਸਲਾ ਪੈ ਜਾਂਦਾ ਹੈ। ਸੋ ਉਹ ਵੀ ਜਿਹੜੀਆਂ ਗੱਲਾਂ ਹੈਗੀਆਂ ਸੁਣਨੀਆਂ ਬਣਦੀਆਂ ਸਰਕਾਰ ਵੱਲੋਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਇਹ ਜਿਹੜੀ ਗੱਲਬਾਤ ਹੈ ਸਰਕਾਰ ਤੱਕ ਪਹੁੰਚਾਈਏ, ਤੇ ਜੋ ਵੀ ਲੋਕ ਸਾਡੀ ਗੱਲਬਾਤ ਨੂੰ ਸੁਣ ਰਹੇ ਆ, ਤੁਸੀਂ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿੰਨੇ ਵੀ ਵਿਦਿਆਰਥੀ ਲੋਕ ਫਸੇ ਹੋਏ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਹੋ ਸਕੇ। ਧੰਨਵਾਦ ਜੀ ਤੁਹਾਡਾ ਦੋਨਾਂ ਦਾ। Thank you so much, ma'am. Thank you, ji. Thank you so much. जी, thank you, जी।